व्यूअर्स वेलकम बैक टू प्रोग्राम। सो व्यूअर्स गलबात करन जा रहे हैं कि टीवी 84 ਦੇ ਕੈਨੇਡਾ ਬਿਊਰੋ ਚੀਫ ਭਾਈ ਮਨਵੀਰ ਸਿੰਘ ਹੋਰਾਂ ਨੇ ਮੀਡੀਆ ਦੀ ਦੁਨੀਆ ਵਿੱਚ ਇੱਕ ਹੋਰ ਕਦਮ ਅੱਗੇ ਪੱਟਿਆ ਹੈ। ਤੇਗ ਮਲਟੀਮੀਡੀਆ ਵੱਲੋਂ 13 ਜੂਨ 2026 ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਪਾਰਲੀਮੈਂਟ हिल विखे प्रिंट मैगजीन मैंथोलॉजी के पहले अंक का शानदार उद्घाटन किया गया है। सो इस बारे आप गलबात करने जा रहे हैं और नाल जिहड़े तुहाडे लाइव मैसेज ने वो भी आप शेयर करांगे। सो असीं चाहांगे कि दोस्तों ने इसी तरह बने रहना, देखण सुनने या लिखण लई तुहाडा सब दा बहुत बहुत धन्नवाद। जी डॉक्टर साहब की कहना चाहोगे? देखो वैसे जदों असीं लफज सिल अलूणी चटनी कहंदे हैं तो ज़ाहिर है कि पंथक सेवा का पिड़ भी जे तुसी निष्काम हो के कोई सेवा करनी है तो सचमुच अलूणी सिल चट्टण वांग है। तो उस मीडिया च भी अज जिथे कि बहुत सारा अटेंशन स्पैन मिनट डेढ़ मिनट का रीलों के उत्ते जां टिकटॉक जां इंस्टाग्राम वाली साड़ी सुरत बन गई है। इस दौर दे विच प्रिंट मीडिया वाल मुड़ना तो प्रिंट मीडिया च भी ਜਿਹੜਾ ਉਹ ਅੰਗਰੇਜ਼ੀ ਨੂੰ ਪ੍ਰਾਥਮਿਕਤਾ ਦੇਣਾ ਤੇ ਉਹ ਵੀ ਜਦੋਂ ਕਿ ਤੁਸੀਂ ਫਕੀਰਾਂ ਵਾਂਗ ਜੀ ਰਹੇ ਹੋ, ਤੁਹਾਡੇ ਕੋਲ ਆਪਣੇ ਸਾਧਨ ਨਾ ਹੋਣ ਤੇ ਤੁਸੀਂ ਐਕਸਪੈਕਟ ਕਰੋ ਕਿ ਭਾਈ ਧਨਾੜ ਸਿੱਖ ਜਾਂ ਜਿਹੜੇ ਰਿਸੋਰਸੇਬਲ ਨੇ ਜਾਂ ਦੂਜੇ ਨੇ ਉਹ ਮਦਦ ਤੇ ਹੋਣਗੇ। ਇਹ ਸਿਲ ਲੂਣੀ ਚੱਟਣ ਦੇ ਨਾਲ ਨਾਲ ਲੋਹੇ ਦੀ ਕੰਧ ਵਿੱਚ ਸਿਰ ਮਾਰਨਾ ਵੀ ਹੈ। ਕਿਉਂਕਿ ਭਾਈ ਮਨਵੀਰ ਸਿੰਘ ਜਦੋਂ ਉਹਨਾਂ ਨੇ ਆਪਣਾ ਇਹ ਮੈਂਥੋਲੋਜੀ ਪ੍ਰੋਜੈਕਟ ਦਾ ਜ਼ਿਕਰ ਕੀਤਾ ਤੇ ਮੈਂ ਕਿਹਾ ਜੀ ਤੁਸੀਂ ਤਾਂ ਕੰਧ ਨਾਲ ਸਿਰ ਮਾਰਨ ਚੱਲੇ ਹੋ। ਜਦੋਂ ਉਹਨਾਂ ਨੇ ਕੰਪਲੀਟ ਕਰ ਲਿਆ ਔਰ ਫਿਰ ਜਦੋਂ ਜਿਸ ਕਿਸਮ ਦੀ ਹਾਲਤ ਸੀ ਕਹਿੰਦੇ ਜੀ ਤੁਸੀਂ ਮੈਨੂੰ ਸੱਚ ਤਾਂ ਦੱਸਿਆ ਪਰ ਪੂਰਾ ਸੱਚ ਨਹੀਂ ਦੱਸਿਆ। ਮੈਂ ਕਿਹਾ ਜੀ ਕੀ? ਕਹਿੰਦੇ ਤੁਸੀਂ ਇਹ ਨਹੀਂ ਦੱਸਿਆ ਵੀ ਕੰਧ ਲੋਹੇ ਦੀ ਹੈ ਪੱਥਰਾਂ ਦੀ ਨਹੀਂ। ਮੈਂ ਕਿਹਾ ਜੀ ਹੁਣ ਤੁਹਾਨੂੰ ਤਾਂ ਅਸੀਂ ਕਹਿ ਹੀ ਰਹੇ ਸੀ, ਹੁਣ ਤੁਸੀਂ ਕੀ? ਲੇਕਿਨ ਇਹ ਮੈਂ ਲਾਈਟਰ ਵੇਂਜ 'ਚ ਗੱਲ ਕਹਿ ਰਿਹਾ। ਮੈਂ ਸਮਝਦਾ ਵੀ ਜਿਨ੍ਹਾਂ ਦੇ ਇਰਾਦੇ ਦ੍ਰਿੜ ਹੁੰਦੇ ਨੇ, ਪੁਖਤਾ ਹੁੰਦੇ ਨੇ, ਉਹਨਾਂ ਨੂੰ ਔਰ ਜਿਸ ਚੀਜ਼ ਨਾਲ ਇਸ਼ਕ ਹੁੰਦਾ ਹੈ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਭਾਈ ਜਿੰਨੀਆਂ ਮਰਜ਼ੀ ਰੁਕਾਵਟਾਂ ਹੋਣ, ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ, ਤੁਸੀਂ ਇਸ ਮੁਹਿੰਮ ਨੂੰ ਸਰ ਕਰਨਾ। ਸੋ ਜ਼ਾਹਿਰ ਹੈ ਕਿ ਟੀਵੀ 84 ਦੇ ਨਾਲ ਭਾਈ ਮਨਵੀਰ ਸਿੰਘ ਆਲਮੋਸਟ ਕੈਨੇਡਾ ਤੋਂ ਉਦੋਂ ਤੋਂ ਹੀ ਜੁੜੇ ਨੇ ਜਦੋਂ ਤੋਂ ਸਾਡੀ ਇਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ ਜਿਸ ਪੈਸ਼ਨ ਨਾਲ। ਔਰ ਇਕੱਲਾ ਇਹ ਨਹੀਂ ਵੀ ਖੁਦ ਜਿਵੇਂ ਉਹਨਾਂ ਦੀ ਸਿੰਘਣੀ ਸਾਹਿਬਾਂ ਔਰ ਬੱਚੇ ਹੁਣ ਜਦੋਂ ਪਿਛਲੇ ਦਿਨਾਂ 'ਚ ਘੱਲੂਘਾਰੇ ਦੇ ਚੱਲਦੇ ਆ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਪਾਰਲੀਮੈਂਟ ਹਿੱਲ ਓਟਵਾ ਦੇ ਵਿੱਚ ਜਿਹੜਾ ਡੀਸੈਮੀਨੇਸ਼ਨ ਆਫ ਇਨਫੋਰਮੇਸ਼ਨ ਕੈਂਪੇਨ ਕੀਤਾ ਕਿ ਭਾਈ ਤੁਸੀਂ ਠੰਡਾ ਪਾਣੀ ਦੂਜਾ ਵੀ ਦੇ ਰਹੇ ਹੋ, ਨਾਲ ਦੂਸਰਾ ਵੀ ਪਰਿਵਾਰ ਨਾਲ ਖੜਾ ਹੁੰਦਾ। ਜਿੰਨੇ ਪ੍ਰੋਟੈਸਟ ਹੁੰਦੇ ਨੇ, ਜਿੰਨੇ ਛੋਟੇ ਛੋਟੇ ਬੱਚਿਆਂ ਤੋਂ ਮੈਂ ਦੇਖਦਾ ਪਿਛਲੇ, ਕਿਉਂਕਿ ਅਸੀਂ ਵੀ ਸਾਡਾ ਆਲਮੋਸਟ 2012 ਤੋਂ ਲੈ ਕੇ ਹੀ ਸੰਪਰਕ ਜੁੜ ਜਾਂਦਾ ਟੀਵੀ 84 ਦੇ ਹਵਾਲੇ ਨਾਲ। ਪਰ ਇਹ ਜਿਹੜਾ ਪ੍ਰੋਜੈਕਟ ਉਹਨਾਂ ਨੇ ਕੀਤਾ ਔਰ ਜਿਸ ਲੈਵਲ ਦੇ ਉੱਤੇ ਜਾ ਕੇ ਇਸ ਦੇ ਵਿੱਚ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ, ਜਿੱਥੋਂ ਤੱਕ ਉਹਨਾਂ ਦਾ ਸੀ ਅੱਗੋਂ ਕੀ ਰਿਸਪੌਂਡ ਹੋਏਗਾ, ਕਿੰਨੀ ਕੁ ਜਿਹੜਾ ਉਹ ਸਪੋਰਟ ਜਾਰੀ ਰਹੇਗੀ, ਇਹ ਸੈਕੰਡਰੀ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਮਨਵੀਰ ਸਿੰਘ ਦੇ ਹੌਸਲੇ ਦੀ ਦਾਤ ਦਿੰਦਾ ਕਿ ਉਹਨਾਂ ਨੇ ਲੋਹੇ ਦੀ ਕੰਧ ਦੇ ਵਿੱਚ ਸਿਰ ਮਾਰਨਾ ਵੀ ਚੁਣਿਆ, ਪਿੱਛੇ ਨਹੀਂ ਹਟੇ। ਕੰਧ ਦੇ ਵਿੱਚ ਭਾਵੇਂ ਕੰਧ ਨੂੰ ਢਾਇਆ ਨਾ ਹੋਏ, ਡੈਂਟ ਜ਼ਰੂਰ ਪਾ ਦਿੱਤਾ ਕਿਉਂਕਿ ਇਸ ਪ੍ਰੋਜੈਕਟ ਨੂੰ ਉਹਨਾਂ ਨੇ ਮੁਕੰਮਲ ਕੀਤਾ ਔਰ ਇਹ ਉਹਨਾਂ ਨੇ ਤੇਗ ਮਲਟੀਮੀਡੀਆ ਲਿਮਟਿਡ ਇਹ ਜਿਹੜੀ ਵੀ ਉਹਨਾਂ ਨੇ ਬਾਡੀ ਰਜਿਸਟਰ ਕਰਵਾਈ ਹੈ ਉਸ ਦੇ ਉਹ CEO ਨੇ ਔਰ ਉਹਨਾਂ ਦੀ ਹੀ ਇਹ ਪ੍ਰੈਸ ਰਿਲੀਜ਼ 'ਚੋਂ ਮੈਂ ਇਹ ਦੇਖ ਰਿਹਾ ਕਿ ਵੀ ਉਹਨਾਂ ਨੇ 13 ਜੂਨ 2026 ਨੂੰ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ 3 ਦਿਨ ਪਹਿਲਾਂ ਸੰਸਦ ਭਵਨ ਪਾਰਲੀਮੈਂਟ ਹਿੱਲ ਦੇ ਬਾਹਰ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ। ਓਟਵਾ 'ਚ ਆਪਣਾ ਜਿਹੜਾ ਪ੍ਰਿੰਟ ਮੈਗਜ਼ੀਨ ਮੈਂਥੋਲੋਜੀ ਦੇ ਪਹਿਲਾ ਅੰਕ ਹੈ ਉਸ ਨੂੰ ਉਹਨਾਂ ਨੇ ਰਿਲੀਜ਼ ਕੀਤਾ, ਉਹਦਾ ਉਦਘਾਟਨ ਕੀਤਾ, ਉਹਦੀ ਘੁੰਡ ਚੁਕਾਈ ਜਿਹੜਾ ਲਫ਼ਜ਼ ਮੈਨੂੰ ਜ਼ਿਆਦਾ ਚੰਗਾ ਲੱਗਦਾ, ਨਹੀਂ ਤਾਂ ਉਹ ਹਿੰਦੀ ਵਾਲੇ ਤਾਂ ਮੰਥਨ ਕੇ ਪਤਾ ਨਹੀਂ ਕੀ ਲਫ਼ਜ਼ ਉਹ ਕਹਿੰਦੇ ਨੇ, ਪਰ ਮੈਨੂੰ ਲੱਗਦਾ ਵੀ ਇਹ ਠੇਠ ਪੰਜਾਬੀ ਲਫ਼ਜ਼ ਘੁੰਡ ਚੁਕਾਈ ਹੈ। ਔਰ ਇਹ ਇਸ ਦਾ ਜਿਹੜਾ ਇਹ ਜੂਨ 2026 ਅੰਕ ਹੈ ਇਹ ਕੁਐਸਚਨ ਆਫ ਸੋਵਰਨਿਟੀ ਔਰ ਉਸ ਦੇ ਵਿੱਚ ਸਾਡੇ ਵੀ 2 ਆਰਟੀਕਲ ਨੇ ਜਿਹੜੇ ਇਹਨਾਂ ਨੇ ਛਾਪੇ ਨੇ ਔਰ ਇਹ ਜਿਹੜੀਆਂ ਉਹਦੀਆਂ ਪ੍ਰਿੰਟ ਕਾਪੀਆਂ ਸੀ ਉਹ ਸੰਗਤਾਂ ਦੇ ਵਿੱਚ ਔਰ ਮਹਿਮਾਨਾਂ ਦੇ ਵਿੱਚ ਉਹਨਾਂ ਨੇ ਵੰਡੀਆਂ ਔਰ ਜਿਹੜਾ ਇਹਦਾ ਡਿਜੀਟਲ ਐਡੀਸ਼ਨ ਹੈ ਉਹ 15 ਜੂਨ ਨੂੰ ਮੈਂ ਚੈੱਕ ਨਹੀਂ ਕੀਤਾ, ਪੋਸੀਬਲ ਹੈ ਆ ਗਿਆ ਹੋਏ ਕਿਉਂਕਿ ਮੈਂ ਵੀ ਕੱਲ ਟਰੈਵਲ ਕਰਕੇ ਪਹੁੰਚਿਆ। ਉਹ ਜਿਹੜਾ ਉਹਨਾਂ ਨੇ ਮੈਂਥੋਲੋਜੀ.ca ਦੇ ਉੱਤੇ ਮੌਜੂਦ ਹੋਏਗਾ
ਔਰ ਇਹ ਜਿਹੜਾ ਉਹਨਾਂ ਨੇ ਪਹਿਲਾ ਅੰਕ ਮੈਂਥੋਲੋਜੀ ਜਿਹੜੀ ਮੈਗਜ਼ੀਨ ਦਾ ਕੀਤਾ, ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਔਰ ਇਹ ਸਿੱਖ ਕੌਮ ਦੀ ਜਿੱਥੇ ਨਸਲਕੁਸ਼ੀ ਘੱਲੂਘਾਰਾ 84 ਦੇ 42 ਸਾਲ ਨੇ, ਉੱਥੇ 40 ਸਾਲਾ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਵੀ ਯਾਦ ਕਰਦੇ ਆ ਇਸ ਦੇ ਵਿੱਚ ਲੇਖ ਸ਼ਾਮਲ ਕੀਤੇ ਗਏ ਨੇ। ਔਰ ਇਹ ਅੰਕ ਸਿੱਖ ਇਤਿਹਾਸ, ਕੌਮੀ ਚੇਤਨਾ, ਮੌਜੂਦਾ ਮਸਲਿਆਂ ਉੱਤੇ ਗਹਿਰੇ ਵਿਚਾਰ ਵਟਾਂਦਰੇ ਦਾ ਮੰਚ ਪ੍ਰਦਾਨ ਕਰਦਾ ਹੈ, ਜਿਹਨੂੰ ਅਸੀਂ ਗੋਸ਼ਟੀ ਵੀ ਕਹਿੰਦੇ ਹਾਂ, ਡੀਪ ਐਨਾਲਿਸਿਸ ਆਫ ਦਾ ਥਿੰਗਸ। ਔਰ ਇਹਦੇ ਤੇ ਭਾਈ ਮਨਵੀਰ ਸਿੰਘ ਹੋਰਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਦੇ ਹੋਏ ਬੇਲਾਗ ਅਤੇ ਨਿਰਪੱਖ ਸੱਚਾਈ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧਤਾ ਅਸੀਂ ਦੁਹਰਾਉਂਦੇ ਹਾਂ। ਫਿਰ ਉਹਨਾਂ ਨੇ ਕਿਹਾ ਵੀ ਸਾਡਾ ਮਕਸਦ ਸਿੱਖ ਕੌਮ ਤੇ ਦੁਨੀਆ ਭਰ ਦੀ ਮਨੁੱਖਤਾ ਦੀ ਸੇਵਾ ਕਰਨਾ ਹੈ। ਅਸੀਂ ਸੱਚ ਨੂੰ ਬਿਨਾਂ ਕਿਸੇ ਫਿਲਟਰ ਅਤੇ ਦਬਾਅ ਦੇ ਲੋਕਾਂ ਸਾਹਮਣੇ ਰੱਖਣ ਲਈ ਵਚਨਬੱਧ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਮਿਸ਼ਨ ਦਾ ਹਿੱਸਾ ਬਣਨ ਤੇ ਇਸ ਦਾ ਸਮਰਥਨ ਕਰਨ। ਉਹਨਾਂ ਨੇ ਕਿਹਾ ਕਿ ਭਾਈ ਆਪਣਿਆਂ ਲੋਕਾਂ ਤੱਕ ਤਾਂ ਗੱਲ ਜਾਂਦੀ ਸੀ, ਪਰ ਅੰਗਰੇਜ਼ੀ ਦੇ ਵਿੱਚ ਵੀ ਇਹ ਜ਼ਰੂਰੀ ਹੈ ਵੀ ਅਸੀਂ ਆਪਣੀ ਗੱਲ ਕਹੀਏ ਤਾਂ ਕਿ ਅਸੀਂ ਆਪਣੀਆਂ ਕਹਾਣੀਆਂ, ਆਪਣਾ ਪੱਖ ਠੀਕ ਢੰਗ ਨਾਲ ਪੇਸ਼ ਕਰ ਸਕੀਏ। ਨੌਜਵਾਨਾਂ ਨੂੰ ਵੀ ਇਸ ਦੇ ਨਾਲ, ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲੇਗੀ ਤੇ ਬਾਕੀ ਭਾਈਚਾਰਿਆਂ ਦੇ ਵਿੱਚ ਵੀ ਜਾਗਰੂਕਤਾ ਤੇ ਸਮਝ ਵਧੇਗੀ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਲੇਖਕਾਂ ਦਾ, ਸੇਵਾਦਾਰਾਂ ਦਾ, ਸਮਰਥਕਾਂ ਦਾ, ਜਿਨ੍ਹਾਂ ਨੇ ਇਸ ਨੂੰ ਸਫਲ ਬਣਾਉਣ 'ਚ ਆਪਣਾ ਯੋਗਦਾਨ ਪਾਇਆ। ਔਰ ਉਹਨਾਂ ਨੇ ਅਗੇਨ ਅਲਟੀਮੇਟਲੀ ਤਾਂ ਥੈਂਕ ਯੂ ਅਕਾਲ ਪੁਰਖ ਦਾ, ਜਿਹਦੀ ਬਖਸ਼ਿਸ਼, ਔਰ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਜਿਨ੍ਹਾਂ ਨੇ ਮਦਦ ਕੀਤੀ ਹੈ ਕਿ ਬਈ ਤੁਹਾਡੇ ਸਹਿਯੋਗ ਤੋਂ ਬਿਨਾਂ ਇਹ ਕਾਰਜ ਸੰਭਵ ਨਹੀਂ ਸੀ। ਔਰ ਇਹ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਔਖਾ ਕੰਮ ਹੈ, ਇਹ ਸਿਲ ਲੂਣੀ ਚਟਣੀ ਹੈ। ਇਹ ਇਵੇਂ ਹੀ ਹੈ ਜਿਵੇਂ ਫਰਿਹਾਦ ਜਿਹੜਾ ਹੈ ਉਹ ਨਹਿਰ ਪੁੱਟਣ ਲੱਗਾ ਸੀ, ਜਿਹੜੇ ਉਹਦੇ ਸ਼ੀਰੀ ਦੇ ਪਿਓ ਨੇ ਸ਼ਰਤ ਰੱਖੀ ਸੀ ਕਿ ਇਹਨਾਂ ਪਹਾੜਾਂ 'ਚੋਂ ਲਿਆ ਲੱਭ ਕੇ, ਪਰ ਉਹ ਜਦੋਂ ਫਰਿਹਾਦ ਲੱਗਾ ਸੀ ਤੇ ਉਹ ਇੱਕ ਕੋਲੋਂ ਦੀ ਲੰਘਿਆ ਤੇ ਉਹਨੇ ਦੇਖਿਆ ਕਰ ਰਿਹਾ, ਤੇ ਉਹਨੇ ਉਹਦੇ ਸ਼ੀਰੀ ਦੇ ਪਿਓ ਨੂੰ ਕਿਹਾ ਕਿ ਵੀ ਜਿਸ ਜਨੂਨ ਨਾਲ ਲੱਗਾ ਹੋਇਆ ਹੈ ਕਿਤੇ ਨਹਿਰ ਪੁੱਟ ਹੀ ਨਾ ਦੇ। ਉਹ ਕਹਿੰਦਾ ਮੈਨੂੰ ਵੀ ਇਸ ਗੱਲ ਦਾ ਹੀ ਫਿਕਰ ਹੈ। ਸੋ ਮੈਂ ਇਹ ਸਮਝਦਾ ਵੀ ਜਿਹੜਾ ਜਨੂਨ ਔਰ ਇਸ਼ਕ ਹੁੰਦਾ ਹੈ ਉਹ ਕਈ ਵਾਰ ਇੰਪੋਸੀਬਲ ਨੂੰ ਪੋਸੀਬਲ ਕਰਦਾ ਹੈ। ਸੋ ਸਾਡੀਆਂ ਆਲ ਦਾ ਬੈਸਟ ਵਿਸ਼ੇਸ ਵੀ ਨੇ, ਫੁੱਲ ਸਪੋਰਟ ਵੀ ਹੈ। ਮਨਵੀਰ ਸਿੰਘ ਮੇਰੇ ਲਈ ਹਮੇਸ਼ਾ ਇੱਕ ਉਹ ਐਕਟਿਵਿਸਟ ਹੈ ਜਿਹੜਾ ਨਿਸ਼ਕਾਮ ਹੈ, ਜਿਸ ਨੇ ਆਪਣੇ ਸਮੁੱਚੇ ਪਰਿਵਾਰ ਨੂੰ ਇਸ ਪਾਸੇ ਲਾਇਆ। ਇਹ ਠੀਕ ਹੈ, ਕਈ ਵਾਰ ਮੈਂ ਵੀ ਚਾਹ ਕੇ ਜਿੰਨਾ ਕੁ ਉਹਨਾਂ ਦੀ ਮਦਦ ਕਿਸੇ ਪ੍ਰੋਜੈਕਟ 'ਚ ਹੋ ਸਕਦੀ ਹੈ ਮੈਂ ਨਹੀਂ ਕਰ ਪਾਉਂਦਾ ਹਾਂ, ਆਪਣੀਆਂ ਲਿਮਿਟੇਸ਼ਨਸ ਨੇ, ਲੇਕਿਨ ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੀ ਹਿੰਮਤ ਨੂੰ, ਉਹਨਾਂ ਦੀ ਰੈਜ਼ਿਲੀਅੰਸ ਨੂੰ ਔਰ ਉਹਨਾਂ ਦਾ ਲੋਹੇ ਦੀ ਕੰਧ ਨੂੰ ਸਿਰ ਮਾਰਨ ਦੇ ਜਜ਼ਬੇ ਨੂੰ ਸਲਾਮ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊਅਰਸ ਦਾ ਸੁਣਿਓ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਖਾਲਸਾ ਦੇਸ਼ ਪੰਜਾਬ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰਜੀਤ ਸਾਨੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਰਨੈਲ ਸਿੰਘ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਔਰ ਅਕਾਲ ਜੀ ਵੀ, ਔਰ ਫਿਰ ਇਸੇ ਤਰ੍ਹਾਂ मोहम्मद याकूब जी भी, और फिर इसी तरह मोहम्मद याकूब जी कहते हैं कि आज मुहर्रम की पहली तारीख है और हैप्पी न्यू ईयर इस्लामी ईयर टू ऑल मुस्लिम। मुहर्रम इस्लामी साल का पहला महीना होता है। सो साढ़े सारे मुस्लिम वीर भैनों ਨੂੰ बहुत शुक्रिया याकूब जी, ਤੁਸੀਂ ਸਾਨੂੰ ਯਾਦ ਦਹਾਨੀ ਕਰਵਾਈ। ਬਹੁਤ ਬਹੁਤ ਮੁਬਾਰਕ ਮੁਹर्रम ਦਾ ਜਿਹੜਾ ਮਹੀਨਾ ਸਾਰੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ। ਬਿਲਕੁਲ। ਔਰ ਇੰਦਰਪ੍ਰੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ ਵੀ, ਔਰ ਬਸਰਾ ਜੀ ਵੀ, ਔਰ ਇਸੇ ਤਰ੍ਹਾਂ ਗੁਰਦਿਆਲ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਅਮਰਜੀਤ ਸਾਨੀ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਸਕੇ ਕਹਿੰਦੇ ਨੇ ਕਿ ਗੁਲਾਮੀ ਇਜ਼ ਦਾ ਮੇਨ ਰੂਟ ਕਾਜ਼ ਆਫ ਐਵਰੀ ਸਿੱਖ ਪ੍ਰੋਬਲਮ। ਡਾਕਟਰ ਜੀ ਜਥੇਦਾਰ ਗੁਰਚਰਨ ਸਿੰਘ ਉਹਦਾ ਨਾਮ ਗੁਰਬਚਨ ਸਿੰਘ ਹੈ, ਹੁਣ ਵੀ ਉਹ ਉਸੇ ਤਰ੍ਹਾਂ ਹੀ ਬਾਦਲਾਂ ਦੀ ਜਿਹੜਾ ਉਹ ਜੁੱਤੀਆਂ ਚੱਟਦਾ, ਪਰ ਉਹਨਾਂ ਨੇ ਕਰੈਕਟ ਕੀਤਾ ਮੈਨੂੰ ਕਿ ਗੁਰਚਰਨ ਸਿੰਘ ਨਹੀਂ ਹੈ, ਗੁਰਬਚਨ ਸਿੰਘ ਹੈ। ਕੋਈ ਲੈ ਆਉਣਗੇ ਹੁਣ, ਗੁਰਚਰਨ ਸਿੰਘ ਵੀ ਲੈ ਆਉਣਗੇ। ਨਾਸਰ ਚੌਧਰੀ ਜੀ ਕਹਿੰਦੇ ਜੇਕਰ ਸ਼ਬਦ ਕਰਮ ਵਿੱਚ ਹੈ ਤਾਂ ਤੁਸੀਂ ਮੁਸਲਮਾਨ ਹੋ, ਕਰਨੀ ਕਲਮਾ ਆ ਕੇ ਤਨ ਮੁਸਲਿਮ ਤਾਂ ਮੁਸਲਮਾਨ। ਉਹਨਾਂ ਨੇ ਕਿਹਾ ਕਿ ਬਾਈ ਸੇਇੰਗ ਦਾ ਵਰਡ ਵਿਦ ਕਰੈਕਟਰ
one becomes a Muslim. That is, if the word is in one's character, one becomes a Muslim. If one does the word with eyes, then one becomes a Muslim. Baba Nanak Shah Fakir, Fakir ਹਾਂ, ਜੀ may ਦਾ Allah ਬਹੁਤ have ਤੇ mercy ਮਿਹਰ on ਕਰੇ। him. ਹਾਂਜੀ, ਉਹ ਤੁਸੀਂ ਸੈਕੰਡ ਪੜਿਆ ਹੈ, ਉਸ ਤੋਂ ਪਹਿਲਾਂ ਸੀ ਉਹਨਾਂ ਦਾ ਨਾਮ। ਨਹੀਂ, ਉਹਨਾਂ ਦੇ ਉਰਦੂ ਵਿੱਚ ਮੇਰੇ ਅਪੀਅਰ ਹੋਇਆ, ਤੁਹਾਡੇ ਇੰਗਲਿਸ਼ ਵਿੱਚ ਅੱਛਾ, ਅਪੀਅਰ ਹੋ ਠੀਕ ਗਿਆ। ਹੈ। ਹਾਂ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਹੀ ਫਰਮਾਨ ਉਹਨਾਂ ਨੇ ਕੋਟ ਕੀਤਾ ਹੈ, ਕਰਨੀ ਕਲਮਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਵੀ 5 ਨਮਾਜ਼ਾਂ ਵਕਤ 5, ਪੰਜਾ ਪੰਜੇ 9, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਇਹ 5 ਕਰੈਕਟਰਿਸਟਿਕ 5 ਨਮਾਜ਼ਾਂ ਨਾਲ ਜੋੜ ਕੇ ਤੇ ਤੁਹਾਡਾ ਕਲਮਾ ਅਲਟੀਮੇਟਲੀ ਐਕਸ਼ਨਸ ਹੈ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ, ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत में ना नूरी है ना नारी है। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸੁਖਜੀਵਨ ਬੱਚੂ ਜੀ ਵੀ, ਸ਼ਾਇਦ ਜਾਵੇਦ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਜ਼ ਅ ਟਾਪ ਐਨਾਲਿਸਟ ਬੇਸਡ ਔਨ ਰਿਐਲਿਟੀ ਐਂਡ ਟਰੂਥ। ਬਹੁਤ ਸ਼ੁਕਰੀਆ ਜਾਵੇਦ ਜੀ। ਮਾਈ ਪਰਮਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਗੁਲਜਿੰਦਰ ਪਰੇਵਾਲ ਜੀ ਵੀ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਗਿਆ ਦੋ ਦੇਖਦੇ ਰਹੋ TV 4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।